ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਅੰਬੈਸੀਆਂ ਤੇ ਕੌਂਸੂਲੇਟ ਕਿਵੇਂ ਡਾਇਸਪੋਰਾ ਸਿੱਖਾਂ ਦੇ ਮਾਮਲੇ ਵਿੱਚ ਕਈ ਵਰਿਆਂ ਤੋਂ ਦਖਲ ਅੰਦਾਜ਼ੀ ਕਰ ਰਹੇ ਨੇ ਔਰ ਇਸ ਦਾ ਇੱਕ ਹੋਰ ਸਬੂਤ ਜਿਹੜਾ ਹੈ ਉਹ ਸਾਹਮਣੇ ਆਇਆ। ਜਰਮਨ ਦੇ ਹੈਮਬਰਗ ਸ਼ਹਿਰ ਵਿਚਲੇ ਭਾਰਤੀ ਕੌਂਸਲ ਜਨਰਲ ਨੇ 2020 ਵਿੱਚ ਇੱਕ ਸਰਕਾਰੀ ਚਿੱਠੀ ਜਾਰੀ ਕਰਕੇ ਜਿਹੜੀਆਂ ਜਰਮਨ ਦੀਆਂ ਸਟੇਟਾਂ ਵਿੱਚ ਰਹਿੰਦੇ ਸਿੱਖਾਂ ਦਾ ਡਾਟਾ ਕਲੈਕਟ ਕਰਨ ਦੀ ਹਦਾਇਤ ਕੀਤੀ ਸੀ। ਇਸ ਕੌਂਸਲ ਜਨਰਲ ਦਾ ਨਾਂ ਗੁਲਸ਼ਨ ਢਿੰਗਰਾ ਹੈ ਅਤੇ ਇਹ ਸਰਕਾਰੀ ਪੱਤਰ 19 ਅਕਤੂਬਰ 2020 ਨੂੰ ਜਾਰੀ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਸ਼ੁਕਰਗੁਜ਼ਾਰ ਹੈ ਕਿ ਉਸਨੇ ਜਿਵੇਂ 18 ਸਤੰਬਰ ਨੂੰ ਚੈਲੰਜ ਕੀਤਾ ਇੰਡੀਅਨ ਰੋਗ ਸਟੇਟ ਨੂੰ ਔਰ ਜਿਹੜੀ 14 ਅਕਤੂਬਰ ਦੀ ਉਹਨਾਂ ਦੀ ਪ੍ਰੈਸ ਕਾਨਫਰੰਸ RCMP ਦੇ ਡਾਇਰੈਕਟਰ ਦੇ ਨਾਲ ਔਰ ਫੋਰਨ ਮਿਨਿਸਟਰ ਉਹਨਾਂ ਦੀ ਬੀਬੀ ਨੇ ਜੋ ਇੰਕਸ਼ਾਫ ਕੀਤੇ ਔਰ ਜਸਟਿਨ ਟਰੂਡੋ ਨੇ ਕਿ ਵੀ ਇਕੱਲਾ ਇੰਡੀਆ ਕਿਲਿੰਗ ਦੇ ਵਿੱਚ ਹੋਮੀਸਾਈਡ ਕਰਨ 'ਚ ਜ਼ਿੰਮੇਵਾਰ ਨਹੀਂ ਹੈ ਜੋ ਉਹਨਾਂ ਨੇ ਸਿੱਖ ਐਕਟਿਵਿਸਟ ਦਾ ਕੀਤਾ, ਪਰ ਕਿਵੇਂ ਉਹਨਾਂ ਨੇ ਉਹਨਾਂ ਦੀ ਐਮਬੈਸੀ ਔਰ ਡਿਪਲੋਮੈਟ ਜਿਹੜੇ ਨੇ ਇਲੀਗਲ ਤਰੀਕੇ ਦੇ ਨਾਲ ਉਹਨਾਂ ਨੇ ਦਬਾਅ ਬਣਾ ਕੇ ਜਾਣਕਾਰੀ ਲਈ ਡਾਟਾ ਕਲੈਕਟ ਕੀਤਾ, ਉਹ ਗੈਂਗਸਟਰਸ ਨੂੰ ਦਿੱਤਾ। ਇੱਥੇ ਵੀ ਹਰਾਸਮੈਂਟ, ਪਿੱਛੇ ਵੀ ਐਕਸਟੋਰਸ਼ਨ ਔਰ ਦੂਸਰਾ ਔਰ ਇਸ ਸਾਰੇ ਦੌਰ ਦੇ ਚੱਲਦੇ ਆ ਹੁਣ ਕੁਛ ਹੋਰ ਜਾਣਕਾਰੀ ਕਿਉਂਕਿ ਇਹ ਇਕੱਲਾ ਕੈਨੇਡਾ ਦੇ ਹਵਾਲੇ ਨਾਲ ਨਹੀਂ ਹੈ, ਜਿਹੜੇ ਇਹਨਾਂ ਦੇ ਜਿੱਥੇ ਜਿੱਥੇ ਵੀ ਕੌਂਸੂਲੇਟ ਨੇ ਔਰ ਜਿੱਥੇ ਸਿੱਖ ਪਾਪੂਲੇਸ਼ਨਸ ਨੇ ਇਹਨਾਂ ਦੇ ਹਾਈ ਕਮਿਸ਼ਨਸ ਔਰ ਕੌਂਸੂਲੇਟਸ ਦੀ ਇੱਕ ਪੱਕੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਿੱਖਾਂ ਦੀ ਡਾਟਾ ਕਲੈਕਸ਼ਨ ਹੈ। ਗੁਰਦੁਆਰੇ ਤਾਂ ਇੰਟਰਫੀਅਰ ਕਰਦੇ ਹੀ ਨੇ, ਕਿਹੜੀ ਕਮੇਟੀ ਬਣੇਗੀ, ਕਿਹੜੀ ਢਾਉਣੀ ਹੈ, ਜਿੱਥੇ ਪੰਥ ਦੀ ਗੱਲ ਹੁੰਦੀ ਹੈ ਉੱਥੇ ਕਿਵੇਂ ਜਿਹੜਾ ਇਹਨਾਂ ਨੇ ਝਗੜਾ ਪਾਉਣਾ ਹੈ ਤਾਂ ਕਿ ਪੈਸੇ ਲਿਟੀਗੇਸ਼ਨ 'ਚ ਲੱਗਣ, ਪੱਗਾਂ ਲੱਥਣ। ਫਿਰ ਕਿਵੇਂ ਈਵਨ ਗੁਰਦੁਆਰੇ ਜਿਹੜੇ ਡੇਰਿਆਂ ਦੇ ਰੂਪ 'ਚ ਜਾਂ ਪ੍ਰਾਈਵੇਟ ਔਨਡ ਨੇ ਉਹਨਾਂ ਨੂੰ ਇਹ ਐਨਕਰੇਜ ਕਰਦੇ ਨੇ। ਜਿਵੇਂ ਨਿਊਯਾਰਕ 'ਚ ਵੀ ਇੱਕ ਮਹੰਤ ਰਿਚਮੰਡ ਹਿਲ ਗੁਰਦੁਆਰੇ ਦਾ ਸੀ, ਉਹਦਾ ਗੁਰਦੁਆਰਾ ਖੁਲਵਾਇਆ ਗਿਆ ਔਰ ਉਹ 15 ਅਗਸਤ 26 ਜਨਵਰੀ ਔਰ ਇਸ ਕਿਸਮ ਦੇ ਔਰ ਜਿਹੜੇ ਇਸ ਕਿਸਮ ਦੇ ਨੌਟੰਕੀ ਮਾਸਟਰ ਨੇ ਉਹਨਾਂ ਨੂੰ ਇਨਵਾਈਟ ਕਰਦਾ ਔਰ ਵੱਡਾ ਉਹਦਾ ਦਾਇਰਾਕਾਰ ਬਣਾਇਆ ਗਿਆ। ਇਸੇ ਤਰ੍ਹਾਂ ਹੋਰ ਥਾਵਾਂ 'ਤੇ ਵੀ ਹੈ। ਲੇਕਿਨ ਹੁਣ ਇਹ ਵੀ ਖੁੱਲ੍ਹ ਕੇ ਸਾਹਮਣੇ ਆਉਣਾ ਸ਼ੁਰੂ ਹੋਇਆ ਕਿ ਵੀ ਇਹਨਾਂ ਨੇ ਜਿਹੜੇ ਲੋਕ ਵੀ ਜਾਂਦੇ ਰਹੇ ਜਿਨ੍ਹਾਂ ਨੇ ਕੋਈ ਵੀਜ਼ਾ ਲੈਣਾ ਹੈ ਜਾਂ ਕੋਈ OIC ਕਾਰਡ ਔਰ ਦੂਜਾ ਉਹਨਾਂ 'ਤੇ ਦਬਾਅ ਬਣਾ ਕੇ ਦੂਸਰੇ ਫੈਲੋ ਸਿੱਖਾਂ ਦਾ ਡਾਟਾ ਔਰ ਫਿਰ ਉਹਦੀ ਅੱਗੋਂ ਪਾਰਟ। ਹੁਣ ਜਦੋਂ ਅਸੀਂ ਇਹ ਜਾਣਕਾਰੀ ਔਰ ਇਸ ਜਾਣਕਾਰੀ ਨੂੰ ਕਿਵੇਂ ਉਹਨਾਂ ਨੇ ਕੈਨੇਡਾ ਦੇ ਵਿੱਚ ਵਰਤਦੇ ਆ, ਪਹਿਲਾਂ ਉਹ ਜਾਣਕਾਰੀ ਲਈ ਫਿਰ ਗੈਂਗਸਟਰ ਨੂੰ ਦਿੱਤੀ, ਫਿਰ ਉਹਨਾਂ ਨੇ ਗੋਲੀਆਂ ਘਰਾਂ ਦੇ ਬਾਹਰ ਚਲਾਈਆਂ ਜਾਂ ਮਰਡਰ ਕੀਤੇ ਜਾਂ ਦੂਜਾ। ਹੁਣ ਜਰਮਨ ਇੱਕੋ ਇੱਕ ਐਸਾ ਮੁਲਕ ਹੈ ਜੇ ਕੈਨੇਡਾ 'ਚ ਤਾਂ ਟਰਾਇਲ 'ਚ ਜਦੋਂ ਕੇਸ ਜਾਏਗਾ ਪਤਾ ਲੱਗੇਗਾ ਵੀ ਕਨਵਿਕਸ਼ਨ ਕਿੰਨੀ ਹੁੰਦੀ ਹੈ। ਲੇਕਿਨ ਜਰਮਨ ਦੇ ਵਿੱਚ ਤਾਂ ਆਲਰੇਡੀ 3 ਦੇ ਕਰੀਬ ਕੇਸ ਐਸੇ ਨੇ ਜਿਹਦੇ 'ਚ ਇੰਡੀਅਨ ਏਜੰਟਸ ਦੀ ਕਨਵਿਕਸ਼ਨ ਹੋ ਚੁੱਕੀ ਹੈ। ਉਸ ਦੇ ਵਿੱਚ ਇੱਕ ਹਸਬੈਂਡ ਵਾਈਫ ਸਿੱਖੀ ਸਰੂਪ ਵਾਲਾ ਬੰਦਾ ਹੈ ਜਿਹੜਾ ਸਿੱਖਾਂ ਦੇ ਗਰੁੱਪਾਂ 'ਚ ਵੀ ਜਿਹੜਾ ਉਹ ਸਪਾਈਂਗ ਕਰਦਾ ਸੀ ਔਰ ਕਸ਼ਮੀਰੀਆਂ ਦੇ ਵਿੱਚ ਵੀ ਉਹਦੇ ਤਾਂ ਸਬੂਤ ਨੇ। ਸੋ ਇਸ ਮਾਮਲੇ 'ਚ ਬੇਸ਼ੱਕ ਕੈਨੇਡਾ ਦਾ ਹੁਣ ਖੁੱਲ੍ਹ ਕੇ ਸਾਹਮਣੇ ਆਇਆ 5 ਆਈਜ਼ ਕੰਟਰੀਜ਼ ਕਰਕੇ। ਜਰਮਨ 5 ਆਈਜ਼ ਦਾ ਮੈਂਬਰ ਨਹੀਂ ਹੈ ਔਰ ਇਸ ਲਈ ਕਿਉਂਕਿ US ਦੇ ਵਿੱਚ ਵੀ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲ ਹੋਇਆ, ਇਸ ਲਈ ਉਹਦੀ ਹਾਈਪ ਬਣੀ। ਨਹੀਂ ਤਾਂ ਜਰਮਨ ਦੇ ਇਸ਼ੂ ਜਿਹੜੇ ਪਿਛਲੇ ਕੁਛ ਸਾਲਾਂ 'ਚ ਕਨਵਿਕਸ਼ਨ ਹੋਈ, ਇਹ ਗੱਲ ਕਲੀਅਰ ਹੋਣੀ ਚਾਹੀਦੀ ਸੀ ਕਿ ਕਿਸ ਲੈਵਲ ਦੇ ਉੱਤੇ ਇੰਟਰਫੀਅਰੈਂਸ ਹੈ। ਅਸੀਂ ਤਾਂ ਇਹ ਹੁਣ ਕਲੀਅਰ ਹੋਣੀ ਸ਼ੁਰੂ ਹੋਈ ਹੈ। ਅਸੀਂ ਤਾਂ ਮੰਨਦੇ ਹਾਂ ਵੀ 40 ਸਾਲ ਹੀ ਨਹੀਂ, ਈਵਨ ਉਸ ਤੋਂ ਪਹਿਲਾਂ ਜੇ ਸੌਫਟ ਟਾਰਗੇਟ ਗਲੋਬ ਐਂਡ ਮੇਲ ਔਰ ਟੋਰਾਂਟੋ ਸਟਾਰ ਦੇ ਕੋਰਸਪੋਂਡੈਂਟਸ ਦੀ ਲਿਖੀ ਕਿਤਾਬ ਵੱਲ ਜਾਈਏ ਉਹ ਤਾਂ 1970ਵਿਆਂ ਦੇ ਵਿੱਚ ਸਿੱਖ ਮਾਮਲਿਆਂ 'ਚ ਇੰਟਰਫੀਅਰੈਂਸ ਕਰ ਰਹੇ ਸੀ। ਪਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਕਿਵੇਂ ਜਰਮਨ ਦਾ ਸ਼ਹਿਰ ਹੈਮਬਰਗਰ ਹੈ, ਬਰਗਰ ਖਾਣ ਵਾਲਿਆਂ ਨੂੰ ਲੱਗਾ ਹੋਣਾ ਵੀ ਆ ਗਿਆ ਹੈਮਬਰਗ ਸ਼ਹਿਰ ਦੇ ਵਿੱਚ ਇੰਡੀਅਨ ਕੌਂਸੂਲੇਟ ਹੈ। ਉਹਦਾ ਕੌਂਸਲ ਜਨਰਲ ਗੁਲਸ਼ਨ ਢਿੰਗਰਾ ਅਕਤੂਬਰ 2020 ਦੀ ਇਹ ਆਫੀਸ਼ੀਅਲ ਲੈਟਰ ਹੈ ਉਹਨਾਂ ਦੇ ਵਿਦ ਸਟੈਂਪ ਐਂਡ ਆਲ ਉਹਨਾਂ ਦੇ ਕੌਂਸਲ ਜਨਰਲ ਦੀ ਗੁਲਸ਼ਨ ਢਿੰਗਰਾ ਦੀ। ਸਬਜੈਕਟ ਹੈ ਡਾਟਾ ਆਫ ਸਿੱਖ ਡਾਇਸਪੋਰਾ residing in the 4 North German states ਕਿ ਨਾਰਥ ਜਰਮਨ 4 ਸਟੇਟਾਂ ਦੇ ਵਿੱਚ ਰਹਿਣ ਵਾਲੇ ਸਿੱਖਾਂ ਦੀ ਡਾਟਾ ਕਲੈਕਸ਼ਨ ਔਰ ਇਹ ਪ੍ਰੋਪਰਲੀ CC
ਜਿਹੜੀ ਹੈ ਉਹ ਵੀ ਕੀਤੀ ਗਈ ਹੈ ਕਿਹਨੂੰ ਐਡਮਿਨਿਸਟ੍ਰੇਸ਼ਨ ਨੂੰ ਔਰ ਦੂਜੇ ਨੂੰ। ਅੱਛਾ। ਔਰ ਇਹਦੇ ਚ ਲੈਟਰ ਕੀ ਹੈ, ਮੈਂ ਐਗਜ਼ੈਕਟ ਉਹਦੇ ਲਫ਼ਜ਼ ਪੜ੍ਹਨਾ ਚਾਹੁੰਦਾ। ਡੀਅਰ ਸਰ oblique ਮੈਡਮ, the ministry is in the process of compiling the data of Sikh diaspora residing in Germany। ਕਿ ਅਸੀਂ ਸਾਡੀ ਮਿਨਿਸਟਰੀ, ਔਰ ਇਹ ਜਿਹੜੀ ਮਿਨਿਸਟਰੀ ਹੈ ਇਹ ਇਹਨਾਂ ਦੀ हिंदी च भी लिखा हुआ है, संस्कृति अनुभाग, कल्चर सेक्शन, भारत का प्रधान कौंसलावास, कॉन्सुलेट जनरल ऑफ इंडिया, हैम्बर्ग, कोहिले होफैन 21 20355 हैम्बर्ग, जर्मनी। थले फ़ोन नंबर है। और ये है कि मिनिस्ट्री इज़ इन द प्रोसेस ऑफ कंपाइलिंग द डेटा ऑफ सिख डायस्पोरा रिजाइडिंग इन जर्मनी। नंबर 2, you are kindly requested to compile a list with the names and addresses of Sikhs living in your area for onward transmission to the ministry। कि अपने इलाके च रहंदे हैं सिखां दे नां ते एड्रैस ये इकट्ठे करो ताकि और ये अगों साडी मिनिस्ट्री तक इनू पहुँचाओ। फिर your next point है, you are kindly requested to compile a list with names and addresses of Sikhs living in your area for onward transmission to the ministry। Number 2 है 3, we would appreciate if you could accord high priority to the above list and email the same to us latest by 21st of October 2020। कि ਅਸੀਂ ਐਪਰੀਸ਼ੀਏਟ ਕਰਾਂਗੇ ਕਿ ਇਹਨੂੰ ਤੁਸੀਂ ਹਾਈ ਪ੍ਰਾਇੋਰਟੀ ਸਮਝੋ ਔਰ ਸਾਡੇ ਤੱਕ ਇਹ ਪਹੁੰਚਾਓ ਇੰਨੀ ਡੇਟ ਤੱਕ। ਰਿਗਾਰਡਸ ਗੁਲਸ਼ਨ ਢੀਂਗਰਾ, ਵਾਈਸ ਕੌਂਸਲ ਸੰਸਕ੍ਰਿਤੀ ਅਨੁਭਾਗ। ਸੋ ਹੁਣ ਜਰਮਨ ਦੇ ਵਿੱਚ ਕਨਵਿਕਸ਼ਨਸ ਵੀ ਹੁੰਦੀਆਂ ਵੀ ਇਹਨਾਂ ਨੇ ਕਿਵੇਂ ਇੰਡੀਅਨ ਏਜੰਟ ਜਿਹੜੇ ਨੇ ਉਹ ਗੁਰਦੁਆਰਿਆਂ 'ਚ ਸਿੱਖਾਂ ਦੀ ਸਪਾਈਂਗ ਕਰਦੇ ਨੇ, ਜਸੂਸੀ ਕਰਦੇ ਨੇ। ਇਹ ਡਾਟਾ ਕਲੈਕਸ਼ਨ, ਡਾਟਾ ਕਲੈਕਸ਼ਨ ਕਾਹਦੇ ਲਈ ਹੈ? ਕੈਨੇਡਾ ਨੇ ਦੱਸ ਦਿੱਤਾ ਕਿ ਇਹੀ ਉਹਨਾਂ ਨੇ ਦਬਾਅ ਬਣਾਉਣ ਲਈ ਐਕਸਟੋਰਸ਼ਨ, ਵੀਜ਼ਾ, OIC ਤਾਂ ਰਹਿ ਗਿਆ। ਔਰ ਹੁਣ ਜਿਹੜੀਆਂ ਧਮਕੀਆਂ ਉਹਨਾਂ ਦਾ ਉੱਥੇ ਬੈਠੇ ਜਿਹੜੇ ਐਕਸਪਰਟ ਨੇ ਸਣੇ NDTV ਦੇ, ਉਹ ਕਹਿ ਰਹੇ ਨੇ ਕਿ ਇੰਡੀਆ ਕੀ ਕਰੇਗਾ ਜੇ ਕੈਨੇਡਾ ਨਾ ਹਟਿਆ ਪਿੱਛੇ। ਉਹ ਜੋ ਕਹਿ ਰਹੇ ਨੇ ਕਿ ਜੀ ਜਿਹੜੇ ਬਾਹਰਲੇ ਸਿੱਖ ਨੇ ਉਹਨਾਂ ਦਾ OIC ਔਰ ਦੂਜੇ ਸਭ ਕਾਰਡ ਖਤਮ ਕਰੋ। ਇੱਕ ਹੈ ਵੀ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਇੱਥੇ ਸਭ ਜ਼ਬਤ ਕਰ ਲਓ, ਫਿਰ ਉਹਨਾਂ ਨੂੰ ਅਕਲ ਆਏਗੀ। ਇੱਕ ਇਹ ਹੈ ਕਿ ਇੰਡੀਆ ਜਿਹੜਾ ਫੋਰਨ ਸਟੂਡੈਂਟ ਜਾਂਦੇ ਨੇ 3-4 ਲੱਖ ਪੰਜਾਬ ਚੋਂ, ਇੰਡੀਆ ਚੋਂ, ਉਹਨਾਂ ਦੇ ਉੱਤੇ ਪਾਬੰਦੀ ਲਾ ਦੇ ਤਾਂ ਕਿ ਕੈਨੇਡਾ ਨੂੰ ਜਿਹੜੀ ਆਮਦਨ ਹੁੰਦੀ ਹੈ ਇਹ ਬੰਦ। ਸੋ ਇਸ ਲੈਵਲ ਦੇ ਉੱਤੇ ਗੱਲ ਹੋ ਰਹੀ ਹੈ। ਔਰ ਇਹ ਕੁਦਰਤੀ ਸਟੋਰੀ ਆਫ ਇੰਟਰਸਟ ਸੀ ਕਿ ਜਰਮਨੀ ਦੇ ਵਿੱਚ 2020 ਦੇ ਵਿੱਚ ਜਦੋਂ ਇੱਕ ਪਾਸੇ ਦੁਨੀਆ ਕੋਵਿਡ ਦੇ ਨਾਲ ਲੜ ਰਹੀ ਹੈ ਔਰ ਉਹਦਾ ਕਰ ਰਿਹਾ, ਇਹ ਸਿੱਖਾਂ ਦਾ ਡਾਟਾ ਕਲੈਕਟ ਕਰ ਰਹੇ ਨੇ। ਦੇਖੋ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਇਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ। ਔਰ ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਔਰ ਫਿਰ ਪਰਮਿੰਦਰ ਜੀ, ਫਿਰ ਇੰਦਰਜੀਤ ਸਿੰਘ ਸੰਧੂ ਜੀ, ਰਾਜਵਿੰਦਰ ਸਿੰਘ ਜੀ, ਗੁਰਤੇਜ ਸਿੰਘ ਜੀ, ਬਲਜੀਤ ਵਰੈਤ ਜੀ, ਧਰਮ ਸਿੰਘ ਜੀ, ਐਮ ਕੌਰ ਜੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਮ ਕੌਰ ਜੀ ਕਹਿੰਦੇ ਨੇ ਕਿ ਵਾਹਿਗੁਰੂ 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 ਸਾਹਿਬ ਜੀਓ, ਵੀ ਵਿਲ ਗੈਟ ਖਾਲਸਾਨ ਐਟ ਐਵਰੀ ਕਾਸਟ। ਫਿਰ ਇਸੇ ਤਰ੍ਹਾਂ ਆਰ ਰੰਧਾਵਾ ਜੀ ਕਹਿੰਦੇ ਨੇ ਕਿ ਲਾਈਕ ਨੰਬਰ 32 ਖਾਲਸਾ ਰਾਜ ਜ਼ਿੰਦਾਬਾਦ। ਰਾਜਵਿੰਦਰ ਜੀ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ, ਕੈਨੇਡਾ ਇਜ਼ ਸਟੈਂਡਿੰਗ ਫੋਰ ਦਾ ਰੂਲ ਆਫ ਲਾਅ which happens to be for sex। ਫਿਰ C5 ਇਹ ਕਹਿੰਦੇ ਵੈਰੀਫਾਈਬਲ ਕੀ ਹੈਗਾ ਇਹਨਾਂ ਦਾ ਸ਼ੌਪ, I don't know। ਸੋ ਸਰਬਜੀਤ ਸਿੰਘ ਗਿੱਲ ਜੀ ਵੀ ਇਸੇ ਤਰ੍ਹਾਂ ਸੇ ਟਰੂਥ ਕਹਿੰਦੇ ਆਲ ਗੋਇੰਗ ਇਵੈਂਟਸ ਆਰ ਹੈਡਿੰਗ ਟੂਵਰਡਸ ਖਾਲਿਸਤਾਨ। ਔਰ ਇਸੇ ਤਰ੍ਹਾਂ ਸ਼ੇਰਬਾਜ ਸਿੰਘ ਢਿੱਲੋਂ ਜੀ ਕਹਿੰਦੇ ਨੇ ਇਹਨਾਂ ਦੀ ਮੇਕਅਪ ਪੋਇਮ ਹੈ। ਸੋ ਹਾਂਜੀ ਅਸੀਂ ਆਉਣ ਵਾਲੇ ਹਫਤੇ ਦੇ ਵਿੱਚ ਤੁਹਾਡੀਆਂ ਪੋਮਸ ਮੇਰੇ ਕੋਲ 2 ਆਈਆਂ ਹੋਈਆਂ ਨੇ, ਅਸੀਂ ਸ਼ੇਅਰ ਕਰਾਂਗੇ। ਉਹਨਾਂ ਨੇ ਕਿਹਾ ਐਟ ਬਰਥ ਲਵ ਬਲੂਮਸ ਪਿਓਰ ਐਂਡ ਵਾਈਟ, ਇਨ ਯੂਥ ਕੇਅਰ ਸਪਰੈਡਸ ਫਾਰ ਐਂਡ ਬ੍ਰਾਈਟ, ਵੈਨ ਦੇ ਸਪੀਕ ਦ ਵਰਲਡ ਮੇ ਫੀਅਰ, ਦ ਐਨਮੀਜ਼ ਟ੍ਰੈਂਬਲ ਫੀਲਿੰਗ ਨੀਅਰ। ਔਰ ਅਸੀਂ ਤੁਹਾਡੀਆਂ ਹਮੇਸ਼ਾ ਹੀ ਅਸੀਂ ਐਪਰੀਸ਼ੀਏਟ ਕਰਦੇ ਹਾਂ। ਫਿਰ ਉਹਨਾਂ ਨੇ ਕਿਹਾ ਯਟ ਚੇਂਜ ਕੈਨ ਨੈਵਰ ਬਾਈਂਡ ਦੇਅਰ ਮਾਈਟ, for justice shines in darkest night, in prison cells they plant the seed of freedom's dawn, an unyielding creed। और इस तरह सतबचन सिंह वो कहते हैं now we must establish US base, one strong bank
via mobile phone app so that all Punjabis could use via mobile app so that we independently control money power of Punjabis. ਸਤਬਚਨ ਸਿੰਘ ਜੀ ਤੁਹਾਡਾ ਸੁਝਾਅ ਬਹੁਤ ਵਧੀਆ ਹੈ। ਚੰਗਾ ਹੋਏ ਵੀ ਕੁਛ ਐਫਰਟ ਤੁਸੀਂ ਵੀ ਬਾਕੀ ਆਪਣੇ ਲਾਈਕ ਮਾਈਂਡਡ ਵੀਰਾਂ ਭੈਣਾਂ ਨਾਲ ਰਲ ਕੇ ਕਰੋ। ਅਸੀਂ ਤਾਂ ਆਪਣੇ ਜ਼ਿੰਮੇ ਅਵੇਅਰਨੈਸ ਫੈਲਾਉਣ ਦੀ ਸੇਵਾ ਲਈ ਹੋਈ ਹੈ। ਇਹ ਬੈਂਕਿੰਗ ਔਰ ਦੂਸਰਾ ਇਹ ਸਾਡਾ ਕੱਪ ਆਫ ਟੀ ਨਹੀਂ ਹੈ, ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਤੁਸੀਂ ਠੀਕ ਕਹਿ ਰਹੇ ਹੋ, ਆਪਣਾ ਸੈਟਅਪ ਹੋਣਾ ਚਾਹੀਦਾ। ਔਰ ਫਿਰ ਉਹਨਾਂ ਨੇ ਮਾਰਟਨ ਰੈਗਸ NSS ਕਹਿੰਦੇ ਨੇ ਵੈਨ ਵੀ ਐਸਟੈਬਲਿਸ਼ ਅਵਰ ਸਰਕਾਰ ਇਹ ਖਾਲਸਾ ਵੀ ਡਿਵੈਲਪਡ ਅਵਰ ਇਕਨੋਮਿਕ ਥਰੂ ਇੰਟਰਨੈਸ਼ਨਲ ਵਰਲਡ ਲੈਵਲ। ਇਹ ਸ਼ਾਇਦ ਉਹਨਾਂ ਨੂੰ ਰਿਸਪੌਂਡ ਕੀਤਾ। ਰਿਸ਼ੀ ਭਾਰਦਵਾਜ ਉਹਨਾਂ ਨੇ ਫਤਿਹ ਬੁਲਾਈ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਐਵਰੀ ਇਸ਼ੂ ਕੈਨ ਬੀ ਸੋਲਵਡ ਬਾਈ ਡਿਸਕਸ਼ਨਸ ਐਂਡ ਨੈਗੋਸ਼ੀਏਸ਼ਨਸ, ਡੋਂਟ ਕਾਊਂਟ ਟੂ ਮਚ ਔਨ ਪਾਕਿਸਤਾਨ, they have no interest in Sikh issues. ਰਿਸ਼ੀ ਭਾਰਦਵਾਜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲੀ ਗੱਲ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਨੂੰ ਸੁਣਿਆ ਤੇ ਈਵਨ ਅਸੀਂ ਪਾਕਿਸਤਾਨ ਦਾ ਜਿਹੜਾ ਇੰਡੀਆ ਪ੍ਰਤੀ ਬੈਂਡ ਬੈਕਵਰਡ ਐਟੀਟਿਊਡ ਹੈ ਉਸ ਦੀ ਗੱਲ ਵੀ ਕੀਤੀ ਹੈ। ਅਸੀਂ ਪਾਕਿਸਤਾਨ ਨੂੰ ਹਮਸਾਇਆ ਮੁਲਕ ਸਮਝਦੇ ਹਾਂ। ਸਾਡੀ ਪਾਵਨ ਧਰਤੀ ਹੈ, ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉੱਥੇ ਹੈ। ਅਸੀਂ ਜਿਹੜਾ ਵੈਲਵਿਸ਼ਰ ਦੇ ਤੌਰ ਤੇ ਦੇਖਦੇ ਹਾਂ। ਮਦਦ ਸਾਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ कि कऊ किसी को राज न दे हैं जो ले हैं निज बल से रहें। ठीक है, वेस्टर्न पावर्स ਜਾਂ ਨਿਊ ਮੈਪ ਮੇਕਿੰਗ ਹਮੇਸ਼ਾ ਇੰਟਰਨੈਸ਼ਨਲ ਇੰਟਰਵੈਂਸ਼ਨ ਨਾਲ ਹੁੰਦੀ ਹੈ। ਪਾਕਿਸਤਾਨ ਤੋਂ ਸਾਨੂੰ ਕੋਈ ਤਵੱਕੂ ਨਹੀਂ ਹੈ ਉਸ ਲੈਵਲ ਦੀ ਜੋ ਤੁਸੀਂ ਸੋਚਦੇ ਹੋ। ਔਰ ਸਰਬਜੀਤ ਸਿੰਘ ਗਿੱਲ, ਰਿਸ਼ੀ ਭਾਜੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਸਭ ਠੀਕ ਹੋ ਜਾਏਗਾ। ਬੋਇਲ ਜੀ ਵੈਸੇ ਕੱਲਾ ਉਹਨਾਂ ਦੇ ਲਈ ਨਹੀਂ ਹੈ, ਰਿਸ਼ੀ ਸਾਹਿਬ ਲਈ ਸਾਰੇ ਰੱਬ ਦੇ ਨਾਲ ਜੁੜੋ ਤੇ ਬਹੁਤ ਵਾਰੀ ਮਨ ਸ਼ਾਂਤ ਹੋ ਜਾਂਦਾ ਹੈ। Rashid Munawwar ji, Dr. Saab, you are doing for Sikh what Allama Iqbal and Muhammad Ali Jinnah did for the Muslims of Indian subcontinent. We people of West Punjab wish you good luck for Rashid Munawwar ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਵੱਡੇ ਨਾਵਾਂ ਦੇ ਨਾਲ ਮੈਨੂੰ ਜੋੜਿਆ। ਇਹ ਬਹੁਤ ਵੱਡੀਆਂ ਸ਼ਖਸੀਅਤਾਂ ਸੀ। ਅਲਾਮਾ ਇਕਬਾਲ ਨਾ ਹੁੰਦੇ ਪਾਕਿਸਤਾਨ ਦਾ ਥਾਟ ਨਾ ਆਉਂਦਾ, ਮੁਹੰਮਦ ਅਲੀ ਜਿਨ੍ਹਾਂ ਨਾ ਹੁੰਦੇ ਪਾਕਿਸਤਾਨ ਕਦੇ ਹੋਂਦ 'ਚ ਨਾ ਆਉਂਦਾ। ਸੋ ਅਸੀਂ ਤਾਂ ਇੱਕ ਐਕਟਿਵਿਸਟ ਦੇ ਤੌਰ ਤੇ ਮੇਰੇ ਲਈ ਇਹ ਦੋਵੇਂ ਹੀ ਸ਼ਖਸੀਅਤਾਂ ਜਿਹੜੀਆਂ ਤੁਸੀਂ ਕਹੀਆਂ ਨੇ ਵੱਡੀ ਮੋਟੀਵੇਸ਼ਨ ਨੇ। ਉਹਨਾਂ ਦੀ ਇੰਟੈਗ੍ਰਿਟੀ ਵੀ ਔਰ ਉਹਨਾਂ ਦਾ ਡ੍ਰੀਮ ਵੀ, ਜਿਵੇਂ ਉਹਨਾਂ ਨੇ ਉਸ ਨੂੰ ਕਨਵਰਟ ਕੀਤਾ ਸੱਚਾਈ ਦੇ ਵਿੱਚ ਜੀ। ਫਿਰ ਰਿਸ਼ੀ ਭਾਰਦਵਾਜ ਵੀ ਫਿਰ ਮੇਰੇ ਖਿਆਲ ਉਹਨਾਂ ਦਾ ਹੈਗਾ। Rashid Munawwar, what did Iqbal and Jinnah achieve by founding a ਔਰ ਇਹ ਡਾਂਸ ਬੂਮ ਨੇ ਹਾਂਜੀ ਥੋੜਾ ਹਾਂਜੀ ਸੋ ਨੈਗੇਟਿਵਲੀ ਉਹਨਾਂ ਨੂੰ ਜਿਹੜਾ ਜਿਨ੍ਹਾਂ ਸਾਹਿਬ ਨੂੰ ਭਈਆ ਆਫ ਬਿਹਾਰ ਔਰ ਦੂਜਾ ਕਿਹਾ। ਇਹ ਪਹਿਲੀ ਗੱਲ ਠੀਕ ਕਿਹਾ ਉਹਨਾਂ ਨੇ ਕਿ ਉਹਨੂੰ ਕਾਊਂਟਰ ਕੀਤਾ ਵੀ ਉਹਨਾਂ ਦਾ ਜਨਮ ਤਾਂ ਕਰਾਚੀ 'ਚ ਹੋਇਆ। ਮੈਂ ਸਮਝਦਾ ਵੀ ਈਵਨ ਇਹ ਜਿਹੜੇ ਵੀ ਇਹ ਗੱਲ ਕਹਿਣ ਵਾਲੇ ਨੇ ਬੂਮ ਇਹ ਆਪਣਾ ਬੂਮ ਕਰਕੇ LK ਅਡਵਾਨੀ ਨੇ ਕੀ ਕਿਹਾ ਜਿਨ੍ਹਾਂ ਸਾਹਿਬ ਬਾਰੇ ਔਰ ਜਸਵੰਤ ਸਿੰਘ ਇਹਨਾਂ ਦੇ ਫੋਰਨ ਮਿਨਿਸਟਰ ਨੇ ਕੀ ਕਿਹਾ। ਬਾਕੀ ਤਾਂ ਜੋ ਹੈ ਸੋ ਹੈ ਹੀ, ਉਹ ਤੋਂ ਹੀ ਅੰਦਾਜ਼ਾ ਇਹ ਲਾ ਲੈਣ ਕਿ ਦੋਵੇਂ ਹੀ ਹਿੰਦੂ ਤੋਂ ਵੀ ਆਈਡੀਓਲੋਜੀ ਵਾਲੇ ਜਿਨ੍ਹਾਂ ਨੇ ਜਿਨ੍ਹਾਂ ਸਾਹਿਬ ਨੂੰ ਕਿਸ ਲੈਵਲ ਦੀ ਟ੍ਰਿਬਿਊਟ ਦਿੱਤੀ ਹੈ। ਹਾਂਜੀ ਰਿਸ਼ੀ ਭਾਰਦਵਾਜ ਦਾ ਮੈਂ ਰੀਡ ਕਰ ਰਹੀ ਸੀ। ਕਹਿੰਦੇ Rashid Munawwar, what did Iqbal and Jinnah achieve by founding a bankrupt and failed state called Pakistan? Pakistan never had a political system and was always dependent on America for its survival. ਰਿਸ਼ੀ ਭਾਰਦਵਾਜ ਜੀ ਇਹ ਗੱਲ ਸ਼ੋਅ ਕਰਦੇ ਆ, ਉੱਪਰ ਤੁਸੀਂ ਕਹਿ ਕੇ ਆਏ ਹੋ ਕਿ ਹਰ ਚੀਜ਼ ਗੱਲਬਾਤ ਰਾਹੀਂ ਹੱਲ ਹੋ ਸਕਦੀ ਹੈ। 77 ਸਾਲ 'ਚ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਅੱਜ ਵੀ ਜਿਹੜਾ ਇੱਕ ਨਿਊਕਲੀਅਰ ਪਾਵਰ ਦੇ ਤੌਰ 'ਤੇ ਆਪਣੇ ਪੈਰਾਂ 'ਤੇ ਖਲੋਣ ਦਾ ਯਤਨ ਕਰ ਰਿਹਾ। ਤੁਸੀਂ ਆਪਣਾ ਇਤਿਹਾਸ ਦੇਖ ਲਓ, ਅੱਜ ਦੀ ਹੰਗਰ ਇੰਡੈਕਸ ਰਿਪੋਰਟ ਦੇਖ ਲਓ, 7ਵੇਂ ਨੰਬਰ 'ਤੇ ਹੈ ਤੁਹਾਡਾ ਇੰਡੈਕਸ ਦੁਨੀਆ ਦੇ 127 ਮੁਲਕਾਂ ਦਾ ਜਿਨ੍ਹਾਂ ਦਾ ਮੁਆਇਨਾ ਹੋਇਆ। ਅੱਜ ਵੀ 80 ਕਰੋੜ ਲੋਕਾਂ ਨੂੰ ਤੁਹਾਡੀ ਹਕੂਮਤ 5 ਕਿਲੋ ਆਟਾ ਚੌਲ ਦਿੰਦੀ ਹੈ ਤੇ ਉਹ ਸਰਵਾਈਵ ਕਰਦੇ ਨੇ। ਸੋ ਤੁਸੀਂ ਇੰਨੇ ਨਾ ਧਿੜੋ। ਠੀਕ ਹੈ, ਪਾਕਿਸਤਾਨ ਦੀਆਂ ਪ੍ਰੋਬਲਮਸ ਨੇ, ਇੰਟਰਨਲ ਵੀ ਨੇ, ਦੂਸਰਾ ਜਿਹੜਾ ਹੈ ਉਹਨਾਂ ਦੀ ਇਕੋਨਮੀ ਨਾਲ ਵੀ ਨੇ, ਲੇਕਿਨ ਤੁਸੀਂ ਕੋਈ ਜਿਹੜਾ ਉਹ ਬਹੁਤ ਬਿਹਤਰ ਨਹੀਂ ਹੋ। ਸੋ ਪਹਿਲਾਂ
ਜਿਸ ਨੂੰ ਕਹਿੰਦੇ ਨੇ ਰਾਣੀਏ ਅੱਗਾ ਟੱਕ, ਔਰ ਅੱਜ ਤੁਹਾਡਾ ਮੁਲਕ ਜਿਹੜਾ ਹੈ ਉਹ ਐਕਸਪੋਜ਼ ਹੋਇਆ ਐਜ਼ ਏ ਰੌਕ ਸਟੇਟ, ਐਜ਼ ਏ ਟੈਰਰਿਸਟ ਸਟੇਟ, 5 ਆਈਜ਼ ਕੰਟਰੀਜ਼ ਦੇ ਮੋਹਨ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਰਬਜੀਤ ਸਿੰਘ ਗਿੱਲ ਜੀ ਨਾਟ ਰੀਸਾਈਟ ਪ੍ਰੈਕਟਿਸ ਇਫ ਯੂ ਲੈਕ ਪੰਜਾਬੀ ਲੈਂਗੁਏਜ ਸਮਵਨ ਵਿਲ ਹੈਲਪ ਯੂ। ਸੋ ਫਿਰ ਇਸੇ ਤਰ੍ਹਾਂ ਆ ਕਿ ਰਸਟ ਫਰੈਂਡ 136th ਔਨ ਦਾ ਵਰਲਡ ਹੰਗਰ ਇੰਡੈਕਸ ਰਿਪੋਰਟਸ 2024 ਕਹਿੰਦੇ ਰਿਸ਼ੀ ਸਰਬਜੀਤ ਕੌਰ ਖਾਲਸਾ ਜ਼ਿੰਦਾਬਾਦ। ਫਿਰ ਇਹਨਾਂ ਦਾ ਕਾਫੀ ਪ੍ਰੋਫੈਸ਼ਨਲ ਬੈਗਰਸ ਅਵਾਰਡ ਬਾਈ ਦਾ ਵਰਲਡ ਬੈਂਕ ਇਹਨਾਂ ਨੇ ਪਾਸਟਰ ਫਿਰ ਲਿਖਿਆ ਇਹਨਾਂ ਨੇ। ਫਿਰ ਉਹਨਾਂ ਦਾ ਹੈਗਾ ਵਰਲਡਸ ਚੀਪੈਸਟ ਬਿਗੈਸਟ ਬ੍ਰੋਥਲ ਰਿਸ਼ੀ। ਫਿਰ ਇਹਨਾਂ ਨੇ ਕਿਹਾ ਲਿੰਡੋ ਗੋਬਰ, ਆਈ ਡੋਂਟ ਨੋ ਕੀ ਕਹਿਣਾ ਚਾਹੁੰਦੇ ਨੇ। ਸੋ ਰਸ਼ਦ ਮੁਨੱਵਰ ਜੀ ਕਹਿੰਦੇ ਨੇ ਕਿ ਰਿਸ਼ੀ ਭਾਰਦਵਾਜ ਅਪਡੇਟ ਯੂਰ ਨੌਲੇਜ। ਹਾਂਜੀ ਉਹਨਾਂ ਦਾ ਹਾਂਜੀ, ਪਰ ਉਹਨਾਂ ਨੇ ਰਸ਼ਦ ਮੁਨੱਵਰ ਜੀ ਨੇ ਖਾਲਿਸਤਾਨ ਜ਼ਿੰਦਾਬਾਦ, TV 84 ਜ਼ਿੰਦਾਬਾਦ, ਔਰ ਪਿੰਡਾਂ ਵਾਲੇ ਸੰਤ ਸਿਪਾਹੀ ਜਨਾ ਸੁੱਤੀ ਕੌਮ ਜਗਾਈ, ਬਹੁਤ ਸ਼ੁਕਰੀਆ। ਹਾਂਜੀ ਸਰਮੁਖ ਮੁੰਦਰਾ। ਹਾਂਜੀ ਫਿਰ ਇਸੇ ਤਰ੍ਹਾਂ ਰਸ਼ਦ ਮੁਨੱਵਰ ਕਹਿੰਦਾ ਬਾਈ ਦ ਗ੍ਰੇਸ ਆਫ ਰੱਬ ਨੋ Pakistani sleep without food and clothing, but billions of Indian sleep without food in India. ਹਾਂ ਇਹ 80 ਕਰੋੜ ਤਾਂ ਇਹ ਖੁਦ ਕਹਿੰਦੇ ਨੇ ਅਸੀਂ 5 ਕਿਲੋ ਅਨਾਜ ਦਿੰਦੇ ਹਾਂ, ਮਤਲਬ ਜੇ ਇਹ ਨਾ ਦੇਣ ਤਾਂ ਭੁੱਖੇ ਹੀ ਸੌਣਗੇ। ਖਾਲਸਾ ਜੀ ਕਹਿੰਦੇ ਸਾਡੇ ਇੱਕ ਸਿੰਘ ਨੇ ਪੂਰੇ ਇੰਡੀਆ ਨੂੰ ਅੱਗੇ ਲਾ ਰੱਖਿਆ ਜੀ, ਭਾਵੇਂ ਸ਼ਹੀਦ ਹੋ ਗਏ ਹਨ ਪਰ ਇਸ ਟਾਈਮ ਇੰਡੀਆ ਗਵਰਨਮੈਂਟ ਦੇ ਚਿੱਬ ਕੱਢ ਦਿੱਤੇ ਹਨ। ਹਾਂ ਬਿਲਕੁਲ ਠੀਕ। ਹਾਂਜੀ ਫਿਰ ਬਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾ ਕੇ ਚੜ੍ਹਦੀ ਕਲਾ ਸਾਡੀ ਮੰਗਦੇ ਰੋਜ਼ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਐਮ ਕੌਰ ਜੀ ਵੀ ਇਸੇ ਤਰ੍ਹਾਂ ਕਹਿੰਦੇ ਨੇ ਕਿ TV 84 ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਵੀ ਵਿਲ ਗੈਟ ਖਾਲਸਾ ਟੂਡੇ ਔਰ ਟੁਮਾਰੋ ਐਟ ਐਵਰੀ ਕਾਸਟ। ਐਂਡ ਨਿਹੰਗ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਫਿਰ ਰਸ਼ਦ ਮੁਨੱਵਰ ਕਹਿੰਦੇ I don't want to discuss politics on this channel because it's for the cause of our Sikh brothers। ਫਿਰ ਸਤਨਾਮ ਸਿੰਘ ਜੀ ਵੀ, ਫਿਰ ਲਾਡੀ ਸਿੰਘ ਜੀ ਵੈਲਕਮ ਬੈਕ ਕਹਿੰਦੇ ਨੇ। ਰਸ਼ਦ ਮੁਨੱਵਰ ਜੀ ਸਾਨੂੰ ਕਹਿੰਦੇ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ। ਡਾਕਟਰ ਸਾਹਿਬ ਜੀ ਇਜ਼ ਅ ਗ੍ਰੇਟ ਮੈਨ, ਮੇ ਡਾਕਟਰ ਸਾਹਿਬ ਜੀ ਲਿਵ ਲੌਂਗ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਤੁਹਾਡੀ ਦੁਆ ਲਈ ਬਹੁਤ ਮਿਹਰਬਾਨੀ। ਹਾਂਜੀ ਸਿੰਘਰਚਾ ਜੀ ਵੀ ਫਿਰ ਇਸੇ ਤਰ੍ਹਾਂ ਅਮਰ ਸਿੰਘ ਸਾਰੇ ਕਹਿੰਦੇ ਮਸਲਿਆਂ ਦਾ ਹੱਲ ਆਜ਼ਾਦੀ ਹੈ, ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ, ਖਾਲਸਾ ਦਾ ਸਾਥ ਦਿਓ, ਪੰਜਾਬੀ ਆਜ਼ਾਦੀ ਲਈ, ਪੋਲੀਟੀਕਲ ਪੰਜਾਬ, ਇੰਡੀਆ ਜ਼ਿੰਦਾਬਾਦ, USA ਮੀਡੀਆ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਕੌਰ ਜੀ ਵੀ ਇਸੇ ਤਰ੍ਹਾਂ। ਰਸ਼ਦ ਮੁਨੱਵਰ ਜੀ ਕਹਿੰਦੇ ਨੇ ਕਿ ਡਿਊ ਟੂ ਓਵਰ ਸਮ ਸਟੂਪਿਡ ਲੀਡਰਸ ਵੀ Pakistani are ashamed of ourselves. We are an atomic power. We should answer Indian government with a strong reply. We are not afraid of dying to atomic war. ਮੇਰਾ ਖਿਆਲ ਹੈ ਵੀ ਅਸੀਂ ਕਲੋਜ਼ ਕਰੀਏ। ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਵੀ ਅਸੀਂ ਆਪਣੇ ਯੂਰਪ ਟ੍ਰਿਪ ਦੇ ਦੌਰਾਨ ਕੁਝ ਜਿਹੜੇ ਖਾਸ ਤੌਰ 'ਤੇ ਪੋਡਕਾਸਟ ਕੀਤੇ, ਉਹਨਾਂ 'ਚ ਇੱਕ ਬਹੁਤ ਅਹਿਮੀਅਤ ਵਾਲਾ ਭਾਈ ਜਸਬੀਰ ਸਿੰਘ ਜਿਹੜੇ ਸਵਿਟਜ਼ਰਲੈਂਡ 'ਚ ਬੇਸਡ ਨੇ, ਲਗਭਗ 85 ਸਾਲ ਦੀ ਉਮਰ ਹੈ। ਉਹਨਾਂ ਨੇ 29 ਸਤੰਬਰ 1981 ਨੂੰ, ਜਦੋਂ ਕਿ 20 ਸਤੰਬਰ ਨੂੰ ਸੰਤਾਂ ਦੀ ਗ੍ਰਿਫਤਾਰੀ ਹੋਈ, 9 ਦਿਨ ਬਾਅਦ ਇੰਡੀਅਨ 에ਅਰਲਾਈਨ ਦਾ ਜਹਾਜ਼ ਅਗਵਾ ਕੀਤਾ ਸੀ। ਉਹਨਾਂ ਦੇ ਨਾਲ ਸਾਡਾ ਬੜਾ ਦਿਲਚਸਪ ਜਿਹੜਾ ਪੋਡਕਾਸਟ ਹੈ, ਔਰ ਅਸੀਂ ਕੱਲ੍ਹ ਦੇ ਪ੍ਰਾਈਮ ਟਾਈਮ ਦੇ ਵਿੱਚ ਸੱਚੋ ਸੱਚ ਦੇ ਸਲੋਟ ਦੇ ਵਿੱਚ ਉਸ ਪੋਡਕਾਸਟ ਨੂੰ ਚਲਾਵਾਂਗੇ। ਇਸੇ ਤਰ੍ਹਾਂ 2 ਹੋਰ ਹਾਈਜੈਕਰ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਕਰਨ ਸਿੰਘ ਔਰ ਹਰਮਿੰਦਰ ਸਿੰਘ, ਉਹ ਪਰਸੋਂ ਦਾ ਜਿਹੜਾ ਸਾਡਾ ਪੋਡਕਾਸਟ ਹੈ ਉਹ ਇਸ ਪ੍ਰਾਈਮ ਟਾਈਮ 'ਚ ਹੋਏਗਾ। ਸੋ ਅਸੀਂ ਜਿਹੜਾ ਇਹ ਰਿਕੁਐਸਟ ਵੀ ਕਰਾਂਗੇ, ਕਿਉਂਕਿ ਇਹ ਇੱਕ ਇਤਿਹਾਸ ਨੂੰ ਸਾਂਭਣ ਦਾ ਯਤਨ ਵੀ ਹੈ, ਔਰ ਇਹ ਸਾਡੇ ਹੀਰੋ ਨੇ ਜਿਨ੍ਹਾਂ ਨੇ ਉਸ ਪੀਰੀਅਡ ਦੇ ਵਿੱਚ ਆਵਾਜ਼ ਨੂੰ ਇੰਟਰਨੈਸ਼ਨਲਾਈਜ਼ ਕੀਤਾ। ਅੱਜ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਦੇ ਇਸ ਹਥਿਆਰ ਨੂੰ ਵਰਤਣ ਕਰਕੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ, ਭਾਈ ਅਵਤਾਰ ਸਿੰਘ ਖੰਡਾ ਜਾਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਨੇ ਆਲਰੇਡੀ ਇੰਟਰਨੈਸ਼ਨਲਾਈਜ਼ ਕਰ ਦਿੱਤਾ। ਅੱਜ ਤਾਂ ਖਾਲਿਸਤਾਨ ਇੱਕ ਓਪਰਚੁਨਿਟੀ ਦੇ ਤੌਰ 'ਤੇ ਨਜ਼ਰ ਆ ਰਿਹਾ, ਪਰ ਜਿਹਨਾਂ ਜ਼ਮਾਨਿਆਂ 'ਚ ਉਹਨਾਂ ਨੇ ਹਾਈਜੈਕਿੰਗ ਕਰਕੇ ਪੋਲੀਟੀਕਲ ਸਟੇਟਮੈਂਟ ਦਿੱਤੀ ਸੀ, ਉਦੋਂ ਇਹ ਇਸ ਲੈਵਲ ਦੇ ਉੱਤੇ ਇੱਕ ਕਾਮਨ ਸੀ ਜਿਹੜੀਆਂ ਫਰੀडम ਲਈ ਲੜ ਰਹੀਆਂ ਮੂਵਮੈਂਟਸ ਨੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਵੱਡੀ ਗਿਣਤੀ, ਜਿਵੇਂ ਤੁਸੀਂ ਇਸ ਪ੍ਰੋਗਰਾਮ ਨਾਲ ਲਾਈਵ ਜੁੜ ਕੇ ਦੇਖਦੇ ਹੋ, ਉਸ ਦੇ ਨਾਲ ਵੀ ਜੁੜੋ।
ਜੀ ਅਨੰਦਪੁਰ ਸਾਹਿਬ ਤੋਂ ਵੀ ਸਾਨੂੰ ਦੇਖ ਰਹੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਥ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।